तो मैं पूछे भी जो सर श्रीकाल ही की मैना ਇਹਦਾ तो उन्हें आख्या अल्लाह का नाम सब तो उच्चा है। मैं मेरे को ये गल सही। अच्छा जिस टाइम इत्थे वंड तो पहले मुसलमान सिख रहिंदे सन, वंड तो पहले जिस टाइम तुहाडा परदादा मुसलमान नहीं होया, वो भी झटका करदा होना है, वो तो उसले करदे गल्लां करके हसदा भी होना है कि कल मैं झटका करना सर, अज मैं झटका रोकना। इस्लाम तो पहले गुरुद्वारे ते मड़ियां नूं जगह देंदे सन, ते इस्लाम कबूल किया तुहाडे वड्डियां ने, ते फिर मस्जिदां ते मदरसियां नूं जगह देंदा पे, ईदगाहां नूं जगह देंदा पे। इंशाअल्लाह ਇੱਥੇ ਵੀ ਪਤਾ ਚੱਲਿਆ ਕਿ ਜਿਸ ਟਾਈਮ ਤੁਸੀਂ ਇੱਥੇ ਜ਼ਮੀਨ ਆ ਕੇ ਖਰੀਦੀ ਤੇ ਇੱਥੇ ਵੀ ਜਗ੍ਹਾ ਜਿਹੜੀ ਤੁਸੀਂ ਮਸਜਿਦ ਨੂੰ ਵਕਫ ਕੀਤੀ। ਮੈਂ ਇੱਥੇ ਜੁਮਾ ਪੜਿਆ। ਮਸਜਿਦ ਬਲਾਲ ਦਾ ਨਾਂ ਹੈ। ਇੱਥੇ ਜਿੰਨਾ ਵੀ ਇਸਲਾਮ ਕਬੂਲ ਕੀਤਾ ਲੋਕਾਂ ਨੇ, ਇਹਨਾਂ ਸਿੱਖਾਂ ਨੇ ਕਰਾਇਆ। ਮਤਲਬ ਅਸੀਂ ਮੁਸਲਮਾਨ ਹੋਏ, ਵਰਸਾਲੀਆਂ ਅਸਗਰ ਚੀਮੇ ਦੇ ਮੁਸਲਮਾਨ ਹੋਏ, ਉਹਨਾਂ ਦੇ ਬਾਪ ਦਾ ਵੀ ਨਾਂ ਸਰਦਾਰ ਖਾਨ ਰੱਖਿਆ। ਇਹ ਰਾਜੋਗੇ ਵਾਲੇ ਜਮਾਲ ਦੇ ਫਜ਼ਾਲਾ ਨਹੀਂ, ਇਹਨਾਂ ਦਾ ਬਾਪ ਮੁਸਲਮਾਨ ਹੋਇਆ, ਉਹ ਵੀ ਅਸਾਂ ਸਿੱਖ ਸੀ। ਜੀ ਤੁਹਾਡੇ ਪਿੰਡ ਦਾ ਕੋਈ ਸਰਦਾਰ ਮਸ਼ਹੂਰ ਪਹਿਲਵਾਨ ਹੋਇਆ ਹੋਵੇ? ਸਾਡਾ ਧੰਨਾ ਸਿੰਘ ਭਲਵਾਨ ਹੈ ਕਿ ਜਦੋਂ ਮੁਸਲਮਾਨ ਗੱਲਾਂ ਕਰਦੇ ਨੇ ਮੇਰੇ ਦਿਲ ਤੇ ਬੜਾ ਅਸਰ ਹੁੰਦਾ ਹੈ। ਤੁਹਾਡੇ ਦਾਦਾ ਜੀ ਪੜਦਾਦਾ ਜੀ ਆਂਦੇ ਹਨ। ਅੱਛਾ। ਤੇ ਮੇਰਾ ਦਿਲ ਕਰਦਾ ਮੈਂ ਮਤਲਬ ਕਬੂਲ ਕਰ ਲਾ, ਮੈਨੂੰ ਭਰਾਵਾਂ ਕੋ ਡਰ ਆਉਂਦਾ। ਆਪਣਾ ਆਪਾਂ ਮੁਮਤਾਜ਼ ਨੂੰ ਕਹਿੰਦੇ ਨੇ। ਮੁਮਤਾਜ਼ ਨੂੰ ਆਉਂਦੇ ਹਨ। ਅੱਛਾ ਇਹ ਮਾਤਾ ਜੀ ਜਿਹੜੇ ਇੱਕ ਸਰਜੀਤ ਕੌਰ ਨੇ, ਸਰਜੀਤ ਕੌਰ, ਇਹਨਾਂ ਦਾ ਸਰਜੀਤ ਕੌਰ, ਹਾਂਜੀ ਹਾਂਜੀ, ਇਹਨਾਂ ਦਾ ਵਾਲਦ ਹੈਗਾ ਸੀ ਵਕੀਲ, ਇਹ ਵੀ ਚੀਮੇ ਸਨ। ਇਹ ਇਹਨਾਂ ਕੋ ਪੜਦੀ ਰਹੀ ਜਿਹੜੀ ਆਪਾਂ ਮੁਮਤਾਜ਼ ਦਾ ਜ਼ਿਕਰ ਕੀਤਾ ਨਾ ਜੀ ਇਹਨਾਂ ਨੇ, ਤੇ ਤੁਸੀਂ ਵੀ ਉਹਨਾਂ ਦਾ ਆਪਾਂ ਮੁਮਤਾਜ਼ ਦਾ ਜ਼ਿਕਰ ਕੀਤਾ। ਇਹ ਉਹਨਾਂ ਦੇ ਘਰ ਪੜਦੀ ਰਹੀ, 6ਵੀਂ ਤੱਕ ਉਹਨਾਂ ਦੇ ਸਕੂਲ ਪੜ੍ਹੇ ਨੇ। ਟੁਰ ਕੇ ਸਾਡੇ ਮਾਰੀ ਗਏ ਨੇ, ਨਾ ਆਉਣਾ ਨਾ ਜਾਣਾ। ਲੇਕਿਨ ਉਹਨਾਂ ਦੀ ਕਿਸੇ ਦੀ ਮਜਬੂਰੀ ਤੋਂ ਫਾਇਦਾ ਨਹੀਂ ਉਠਾਇਆ। ਅਸਲ ਗੱਲ ਤੇ ਇਹ ਹੈ ਨਾ, ਇਸਲਾਮ ਦਾ ਹੁਕਮ ਵੀ ਇਹੋ ਹੀ ਆ। ਵੱਡਿਆਂ ਵਡੇਰਿਆਂ ਇਹਨਾਂ ਦਾ ਮੁਕਾਬਲਾ ਸਾਰਾ ਸਾਡਾ ਬੜਾ ਵੱਡਾ ਕਬੀਲਾ ਸੀ। ਇਹ ਜਿਵੇਂ ਸਾਡੇ ਹੁਣ ਇੰਦਰ ਸਿੰਦਰ ਸਾਡੇ ਆਪਣੇ ਹਨ ਨਾ, ਆਪਣੇ ਸੰ ਬਿਲਕੁਲ ਸਹੀ ਬਾਤ। ਇਹ ਸਾਰੇ ਸਾਡੇ ਆਪਣੇ ਹਨ, ਕਬੀਲਾ ਹੀ ਬੜਾ ਵੱਡਾ ਸਾਡਾ। ਸਾਡੇ ਜਾਮੇ ਕੋਈ ਜ਼ਰੂਰਤ ਨਹੀਂ ਹੁੰਦੀ ਕਿਸੇ ਦੀ ਖਲੋਣ ਦੀ ਅੱਗੇ। ਫਿਰ ਸਾਡੇ ਦਾਦੇ ਰਾਂ ਕੇ ਜ਼ਰੂਰਤ ਨਹੀਂ ਕਿਸੇ ਦੀ ਖਲੋਣ ਦੀ, ਇਹਨਾਂ ਦੀ ਵੀ। ਵਾਹ ਬਈ ਵਾਹ। ਜਦੋਂ ਜਵਾਨ ਹੋਏ ਨਾ ਉਹਨਾਂ ਆਪਣੇ ਪਿਓ ਦੇ ਬਦਲੇ ਲੈਣ ਇਹਨਾਂ ਕੋਲੋਂ, ਇਹਨਾਂ ਨੂੰ ਬੜਾ ਮਾਰ ਦਿੰਦੇ ਹਨ। ਅੱਛਾ ਕਿ ਤੁਸੀਂ ਸਾਡੇ ਪਿਓ ਨੂੰ ਮਾਰਦੇ ਹੋ, ਮੁਸਲਮਾਨ ਹੋ ਗਏ, ਹੁਣ ਵਾਲਾ ਮਾਰੋ ਸਾਨੂੰ। ਅੱਛਾ ਇਹਨਾਂ ਨੇ ਧੋਖਾ ਕਰਕੇ ਕੰਮ ਕੀਤਾ ਹੈ। ਅੱਛਾ ਤੁਹਾਡੇ ਦਾਦੇ ਦੇ ਨਾਲ ਧੋਖਾ ਕਰਕੇ ਮਸਜਿਦ ਤੇ ਬਣ ਲਿਆ ਸੀ। ਮੰਜੀ ਦੇ ਬਣ। ਅੱਛਾ ਜਿਸ ਟਾਈਮ ਇੱਥੇ ਵੰਡ ਤੋਂ ਪਹਿਲੇ ਮੁਸਲਮਾਨ ਸਿੱਖ ਰਹਿੰਦੇ ਸਨ, ਵੰਡ ਤੋਂ ਪਹਿਲੇ ਜਿਸ ਟਾਈਮ ਤੁਹਾਡਾ ਪੜਦਾਦਾ ਮੁਸਲਮਾਨ ਨਹੀਂ ਹੋਇਆ, ਉਹ ਵੀ ਝਟਕਾ ਕਰਦਾ ਹੋਣਾ, ਉਹ ਤਾਂ ਉਸਲੇ ਕਰਦੇ ਗੱਲਾਂ ਕਰਕੇ ਹੱਸਦਾ ਵੀ ਹੋਣਾ ਹੈ ਕਿ ਕੱਲ ਮੈਂ ਝਟਕਾ ਕਰਨਾ ਸਰ, ਅੱਜ ਮੈਂ ਝਟਕਾ ਰੋਕਣਾ। ਇਹ ਅੱਲਾ ਦੀ ਸ਼ਾਨ ਨੇ। ਅੱਲਾ ਦੀ ਬੜੀ ਸ਼ਾਨ ਹੈ ਜੀ, ਪਰ ਉਹਦੀ ਮਿਹਰਬਾਨੀ ਖੁਦਾ ਦੀ, ਸ਼ੁਕਰ ਹੈ ਉਹਦਾ। ਤੇ ਉਹ ਅੱਲਾ ਦੀ ਮਿਹਰਬਾਨੀ, ਰੱਬ ਨੇ ਸਾਡਾ ਬਚਾਣਾ ਹੀ ਸਾਨੂੰ 2 ਲੱਖ ਦੀ ਅੱਗ ਤੋਂ ਮਿਹਰਬਾਨੀ ਕਰ ਛੜੀ। ਤੇ ਇਹ ਜਿਹੜੀ ਜਾਮ ਕੀ ਮਸਜਿਦ ਹੈ, ਇਹ ਵੀ ਸਾਡੇ ਵੱਡੇ ਵਡੇਰੇ ਛੱਡੀ ਸੀ। ਉਹਦੇ ਅੱਗੇ 12 ਦੁਕਾਨਾਂ ਨੇ, ਕੱਟ ਦੇ ਵਿੱਚ ਹੀ ਹੈ ਜਾਮ ਕੇ ਜਿਹੜੀ। ਅੱਛਾ। ਉਹਦੇ ਨਾਲ ਸਾਹਮਣੇ ਮਸਜਿਦ, ਉਹਨੂੰ ਆਉਂਦੇ ਕੰਜਰਾਂ ਵਾਲੀ ਮਸਜਿਦ। ਕੰਜਰਾਂ ਵਾਲੀ ਮਸਜਿਦ, ਉਹਦਾ ਨਾਂ ਕਿਉਂ ਕੰਜਰਾਂ ਵਾਲੀ ਮਸਜਿਦ? ਕੰਜਰਾਂ ਦੇ ਮਹੱਲੇ ਸੀ ਨਾ, ਨਾਲ ਕੰਜਰਾਂ ਦਾ ਮਹੱਲਾ ਸੀ ਨਾ। ਇਹ 47 ਦੀ ਵੰਡ ਤੋਂ ਪਹਿਲੇ ਕੰਜਰ ਰਹਿੰਦੇ ਸਨ। ਉਹਨਾਂ ਦਾ ਪੇਸ਼ਾ ਬਦਕਾਰੀ ਜਾਂ ਨੱਚਣ ਗਾਣਾ? ਅੱਛਾ ਨੱਚਣ। ਅੱਛਾ। ਤੂੰ ਸਾਡੇ ਵੱਡਿਆਂ ਨੇ ਕਿਹਾ ਕਿ ਕਾਦੀ ਮਸਜਿਦ ਹੈ ਬਾਈ, ਤੇ ਬੜਾ ਭੈੜਾ ਕੰਮ ਹੈ, ਤੂੰ ਹੀ ਇੱਥੇ ਬਣਾਓ। ਉਹ ਸਾਡੀ ਬੇਟੀ ਸੀ। ਅੱਛਾ ਜਿੱਥੇ ਮਸਜਿਦ ਬਣੀ, ਜਿੱਥੇ ਫਿਰ ਮਸਜਿਦ ਬਣੀ ਸਾਡੀ ਮਸਜਿਦ ਆਪਣੀ ਹਵੇਲੀ 'ਚ ਮਸਜਿਦ ਬਣਾ ਦਿੱਤੀ। ਬਣਾ ਲਿਆ, ਉਹਦੇ 12 ਦੁਕਾਨਾਂ ਨੇ। ਵਾਹ ਬਈ ਵਾਹ। ਪਿੱਛੇ ਉਹਦੇ ਫਿਰ ਮਸਜਿਦ ਨਮਾਜ਼ ਪੜਨ ਵਾਸਤੇ। ਏਡੀ ਵੱਡੀ ਹਵੇਲੀ ਸੀ? ਉਹ ਵੀ ਵਾਹ ਵੱਡੀ ਆ। ਹਾਂਜੀ। ਅੱਛਾ। ਇਹ ਫਿਰ ਇੱਥੇ ਆ ਕੇ ਜਦੋਂ ਇਹ ਆ ਗਿਆ ਚੌਧਰੀ ਮੁਹੰਮਦ ਅਲੀ ਆਇਆ, ਜਾਮ ਕੀ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਬਾਅਦ, ਹਾਂਜੀ, ਇਹ ਆ ਕੇ ਸਾਡੇ ਕੋਲ ਖੱਤਾ ਜ਼ਮੀਨ ਖੋਹਦਾ ਸੀ, ਤੰਗ ਕਰਦਾ ਸੀ, ਪਰੇਸ਼ਾਨ ਕਰਦਾ ਸੀ। ਤੇ ਜਿਹੜੇ ਬਾਬਾ ਜੀ ਮੁਹੰਮਦ ਖਾਨ ਉਹ ਇਕੱਲੇ ਰਹਿ ਗਏ ਹਨ। ਅੱਛਾ। ਉਹਨਾਂ ਸਮਝਿਆ ਕਿ ਮੇਰਾ ਇੱਕੋ ਭਤਰੀਆ ਹੈ ਤੇ ਮੈਂ ਇਹਦਾ ਮੁਕਾਬਲਾ ਨਹੀਂ ਕਰ ਸਕਦਾ। ਉਹਨਾਂ ਨੇ ਫਿਰ ਉੱਥੋਂ ਜ਼ਮੀਨ ਰਾਓ ਕਬਾਲ ਕੇ ਵੇਚੀ ਤੇ ਇੱਥੇ ਆ ਕੇ ਮੌਤ ਨੇ ਫਿਰ ਲਈ। ਅੱਛਾ ਠੀਕ ਹੈ। ਇੱਕ ਚੀਜ਼ ਹੋਰ ਆ ਗਈ, ਜਿੰਨੇ ਇਸਲਾਮ ਦੇ ਮੁਖਾਲਫ ਸਨ, ਉਨੇ ਹੀ ਇਸਲਾਮ ਦੇ ਉੱਤੇ ਮਜ਼ਬੂਤ ਅੱਲਾ ਨੇ ਕਰ ਦਿੱਤਾ। ਇਸਲਾਮ ਤੋਂ ਪਹਿਲੇ ਗੁਰਦੁਆਰੇ ਤੇ ਮੜੀਆਂ ਨੂੰ ਜਗ੍ਹਾ ਦਿੰਦੇ ਸਨ, ਤੇ ਇਸਲਾਮ ਕਬੂਲ ਕੀਤਾ ਤੁਹਾਡੇ ਵੱਡਿਆਂ ਨੇ, ਤੇ ਫਿਰ ਮਸਜਿਦਾਂ ਤੇ ਮਦਰਸਿਆਂ ਨੂੰ ਜਗ੍ਹਾ ਦੇਂਦਾ ਪਏ, ਈਦਗਾਹਾਂ ਨੂੰ ਜਗ੍ਹਾ ਦੇਂਦਾ ਪਏ। ਇਨਸ਼ਾਅੱਲਾ। ਹਾਂਜੀ ਇਨਸ਼ਾਅੱਲਾ। ਜਾਮ ਕੇ ਚੀਮੇ ਵੀ ਮਸਜਿਦ ਨੂੰ ਜਗ੍ਹਾ ਦੇਤੀ, ਨਾਲ ਦੁਕਾਨਾਂ ਬਣ ਗਈਆਂ ਬਹੁਤ ਸਾਰੀਆਂ ਮਸਜਿਦ ਦੇ ਖਰਚੇ ਚੱਲਣ ਵਾਸਤੇ। ਇੱਥੇ ਵੀ ਪਤਾ ਚੱਲਿਆ ਕਿ ਜਿਸ ਟਾਈਮ ਤੁਸੀਂ ਇੱਥੇ ਜ਼ਮੀਨ ਆ ਕੇ ਖਰੀਦੀ, ਤੇ ਇੱਥੇ ਵੀ ਜਗ੍ਹਾ ਜਿਹੜੀ ਤੁਸੀਂ ਮਸਜਿਦ ਨੂੰ ਵਕਫ ਕੀਤੀ। ਮੈਂ ਇੱਥੇ ਜੁਮਾ ਪੜਿਆ। ਮਸਜਿਦ ਬਲਾਲ ਦਾ ਨਾਮ ਹੈ। ਮਸਜਿਦ ਬਲਾਲ। ਅੱਛਾ ਅੱਛਾ। ਇਹ ਜਗ੍ਹਾ ਤੁਸੀਂ ਵਕਫ ਕੀਤੀ ਹੈ? ਵਾਹ ਬਈ ਵਾਹ। ਮਦਰਸਾ ਵੀ ਹੈ? ਬਾਬਾ ਮੁਹੰਮਦ ਖਾਨ ਦੇ ਅੱਬਾ ਜੀ ਨੇ ਦੋਵਾਂ ਨੇ। ਇਹ 3 ਕਨਾਲਾਂ, ਇਹਦੇ ਕੇ 12 ਦੁਕਾਨਾਂ ਨੇ। ਅੱਛਾ। ਬਹੁਤ
ਕਮਰਸ਼ੀਅਲ ਜਗ੍ਹਾ ਹੈ ਜੀ ਬੜੀ ਕੀਮਤੀ ਜਗ੍ਹਾ। ਬਹੁਤ ਕੀਮਤੀ 1 ਕਰੋੜ ਦਾ ਇੱਕ ਮਰਲਾ ਹੈ। ਅੱਛਾ 2 ਕਨਾਲ ਕਬਰਸਤਾਨ ਦਿੱਤੀ ਉਹ ਉੱਪਰ ਸਕੂਲ ਦਾ ਰਕਮ ਲਾਲ ਰੰਗ ਦਾ ਜੀ ਜੀ ਇਹਦੇ ਨਾਲ ਇੱਧਰ ਹੈ। ਅੱਛਾ ਅੱਛਾ ਇਹ ਸਕੂਲ ਦੇ ਨਾਲ। ਤੇ ਮੇਰਾ ਖਿਆਲ ਇਹ ਸਾਡੇ ਵੱਡਿਆਂ ਨੇ ਰੱਬ ਦਾ ਸ਼ੁਕਰ ਅਦਾ ਕੀਤਾ, ਯਾਰ ਅੱਲਾ ਤੇਰਾ ਸ਼ੁਕਰ ਹੈ। ਉਹ ਹੁਣ ਦਾਰਾ ਸ਼ਰਾਤੁਲ ਇਸਲਾਮ ਦੇ ਨਾਂ ਹੈ, ਮਸਜਿਦ ਜਮਾਤ ਇਸਲਾਮੀ ਦੇ ਨਾਂ ਹੈ। ਇਹ ਨਹੀਂ ਵੀ ਐਵੇਂ ਵਾਰਾ ਨਹੀਂ ਰੱਖੀ ਗਈ ਜਿਹੜਾ ਮਰਜ਼ੀ ਆ ਕੇ ਵਿੱਚ ਵੜ ਜੇ। ਤੇ ਉਹ ਇੰਡੀਪੈਂਡੈਂਟ, ਉਹ ਪੱਕੇ ਉਹਨਾਂ ਦੇ ਉਹ ਕਾਰੀ ਉਹਨਾਂ ਆਪਣਾ ਰੱਖਿਆ। ਮਸਜਿਦ ਦੀ 12 ਦੁਕਾਨਾਂ ਨੇ, ਕੋਈ 20-30 ਹਜ਼ਾਰ ਰੁਪਏ ਕਿਰਾਇਆ ਉਹਨੂੰ ਹੁੰਦਾ। ਤੇ ਉਹਦੇ ਜੋ ਕਾਰੀ ਵੀ ਤਨਖਾਹ ਲੈਂਦਾ, ਮਸਜਿਦ ਦੇ ਨਿਜ਼ਾਮ ਹੀ ਚੱਲਦੇ ਨੇ। ਤੇ ਹੋਰ ਮਤਲਬ ਲੋਕ ਵੀ ਆਲੇ ਦੁਆਲੇ ਬੱਚੇ ਪੜ੍ਹਦੇ, ਕੁਰਾਨ ਪਾਕ ਹਿਫਜ਼ ਕਰਦੇ ਨੇ। ਉਹ ਜਿਹੜਾ ਵਿੱਚ ਚਲਾ ਜਾਂਦਾ ਕੋਈ ਫਿਰ ਹੋਵੇ ਸ਼ਾਮਲ ਕਰ ਲੈਂਦੇ ਨੇ। ਕਿੰਨੇ ਬੱਚੇ ਹਿਫਜ਼ ਕਰਦੇ ਨੇ? ਉਹ ਮੇਰੇ 30-35 ਤਦਾਦ ਤੇ ਹਰ ਵੇਲੇ ਰਹਿੰਦੀ ਹੈ। ਹਿਫਜ਼? ਹਾਂਜੀ ਮਾਸ਼ਾਅੱਲਾ ਉਹ ਮਾਸ਼ਾਅੱਲਾ। ਜਿਹੜਾ ਕਰਦਾ ਉਹ ਅੱਗੋਂ ਦੂਜਾ ਆ ਜਾਂਦਾ। ਖਰਚਾ ਕੌਣ ਉਠਾ ਰਿਹਾ? ਖਰਚਾ ਅਸੀਂ ਮਕਾਮੀ ਆਲੇ ਦੁਆਲੇ ਦੇ ਲੋਕ ਮਿਲ ਜੁਲ ਕੇ ਕਰ ਮਿਲ ਜੁਲ ਰਹੇ। ਗਿਆ। ਜਗ੍ਹਾ ਕੱਲਿਆਂ ਦਿੱਤੀ, ਮਸਜਿਦ ਨੂੰ, ਮਦਰਸੇ ਨੂੰ ਤੇ ਕਬਰਸਤਾਨ ਨੂੰ। ਸਦਕਾ ਜਾਰੀਆ ਬਣ ਗਿਆ। ਹਾਂ ਇਨਸ਼ਾਅੱਲਾ। ਅਸਲ ਦੇ ਵਿੱਚ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਂ ਹੈ। ਹਾਂ ਅੱਲਾਹ ਤਾਲਾ ਜਜ਼ਾਏ ਖੈਰ ਦੇ ਜੀ। ਤੁਸੀਂ ਆਪਣੇ ਜਿਹੜੇ ਕਬੀਲੇ ਦੇ ਖਾਨਦਾਨ ਦੇ ਰਹਿਣਾ ਦੇ ਖਾਨਦਾਨ ਹੀ ਹੈ ਨਾ, ਬਿਲਕੁਲ। ਬੇਸ਼ੱਕ ਉਹ ਸਿੱਖ ਸਨ। ਕੀ ਪੈਗਾਮ ਦਿੰਦੇ ਹੋ ਤੁਸੀਂ ਉਹਨਾਂ ਦੇ ਬਾਰੇ ਸੁਣਿਆ? ਅਸੀਂ ਤੇ ਇਹ ਆਖਾਂਗੇ ਜੀ ਉਹ ਵੀ ਮੁਸਲਮਾਨ ਹੋ ਜਾਣ। ਅੱਛਾ ਅਸੀਂ ਤੇ ਇਹ ਆਖਾਂਗੇ ਮੁਸਲਮਾਨ ਹੋ ਜਾਣ, ਇਹ ਅੱਛਾ ਮਤਲਬ ਇਹਦੇ 'ਚ ਹੀ ਆ ਜਾਣ। ਤੇ ਉਹ ਜਿਹੜੇ ਮਕਾਮੀ ਲੋਕ ਹਨ ਉਹ ਤੇ ਹੁਣ ਜਿਹੜੇ ਪਹਿਲੇ ਵੱਡੇ ਨੇ ਉਹ ਤੇ ਹੁਣ ਰਹੇ ਨਹੀਂ। ਇਹ ਜਿਹੜਾ ਮਨੋਹਰ ਸਿੰਘ ਚੀਮਾ ਇਹਨੂੰ ਪਤਾ ਹੈ ਕਿਉਂਕਿ ਉਹ ਚੌਥੀ ਜਮਾਤ ਪੜ੍ਹਦਾ ਜਦੋਂ ਇੱਥੋਂ ਗਿਆ ਸੀ। ਅੱਛਾ ਤੇ ਇਹਨੂੰ ਪਤਾ ਕਿ ਬਾਈ ਉਸ ਵੇਲੇ ਜੇ ਨਾ ਗੱਲ ਸੁਣਾਉਂਦਾ, ਮੈਂ ਸਕੂਲ ਹਾਈ ਸਕੂਲ ਹੀ, ਤੇ ਉਹ ਇਹਨੂੰ ਫਿਰ ਇਹਨੇ ਸੁਣੀ ਗੱਲ ਸੁਣਾਈ ਕਿ ਪੱਟੇ ਪਾਉਂਦਾ, ਬਹਾਦਰੀ ਦੀ ਗੱਲ ਕੀਤੀ ਨਾ ਉਹਨੇ ਆਪਣੇ ਵੱਲੋਂ ਕਿ ਜੋ ਚਾਚੇ ਟੋਕਾ ਲਾ ਲੰਜ ਕਰ। ਇਹ ਗੱਲ ਇਹ ਨਹੀਂ, ਗੱਲ ਛਪਾਈ ਨਾ ਉਹਨੇ ਆਪਣੀ ਕਿ ਸਾਨੂੰ ਉਹ ਮੁਕਾਬਲਾ ਕਰਦੇ ਇਹਨਾਂ ਦੇ ਵੱਡਿਆਂ ਨੇ, ਇੰਦਰ ਸੁੰਦਰ ਜਿਹੜੇ ਦੇ ਬਾਪ ਹਨ, ਇੰਦਰ ਸਿੰਘ ਤੇ ਸੁੰਦਰ ਸਿੰਘ। ਤੇ ਉਹ ਇਸ ਤਰ੍ਹਾਂ ਇਹ ਮਤਲਬ ਵੀ ਫਿਰ ਉਹ ਅਸੀਂ ਤੇ ਆ ਕਿ ਜੀ ਉਹ ਅਗਰ ਹੁਣ ਮੁਸਲਮਾਨ ਹੋ ਜਾਣ ਉੱਤੇ ਹਾਲਾਤ ਤੰਗ ਹੀ ਨੇ ਮੁਸਲਮਾਨਾਂ ਦੇ ਵੀ, ਇੰਡੀਆ 'ਚ ਵੀ, ਸਿੱਖਾਂ ਦੇ ਵੀ ਤੰਗ ਹੀ ਨੇ। ਸਿੱਖਾਂ ਦੇ ਵੀ ਤੰਗ ਹੀ ਨੇ ਤੇ ਇਹਨਾਂ ਦੇ ਵੀ ਤੇ ਮੁਸਲਮਾਨ ਦੋਵੇਂ ਰਲ ਜਾਣ, ਮੁਸਲਮਾਨ ਹੋ ਗਏ, ਦੋਵੇਂ ਇਕੱਠੇ ਹੋ ਚੰਗੇ ਹੋ ਹੀ ਜਾਂਦੇ ਹੋ ਜਾਣ। ਅੱਛਾ। ਸਾਡੇ ਤੇ ਦੁਆ ਹੈ ਅੱਲਾ ਕਰੇ ਹੋ ਜਾਣ। ਤੇ ਚਲੋ ਫਿਰ ਵੀ ਵੇਖੋ ਜੀ ਹੈ ਤੇ ਖੂਨ ਨਸਲ ਦੇ ਉਹ ਹੀ ਹੈ। ਹਾਂਜੀ। ਮਜ਼ਹਬ ਲੈਦਾ ਤੇ ਹੁਣ ਫਿਰ ਮਜ਼ਹਬ ਵੀ ਸਾਨੂੰ ਪੈਰਾਂ ਲੱਗਦਾ ਹੁਣ। ਹਾਂ ਫਿਰ ਖੂਨ ਨਸਲ ਨੂੰ ਕੀ ਕਰਨਾ, ਉਹ ਉਹਨਾਂ ਦਾ ਰਸਤਾ ਜੁਦਾ ਸਾਡਾ ਲੈਦਾ। ਲੇਕਿਨ ਇਹ ਵੀ ਕਿ ਫਿਰ ਵੀ ਉਹਨਾਂ ਨੂੰ ਖਿਆਲ ਆਉਂਦਾ ਇੱਥੇ ਜਿੰਨਾ ਵੀ ਇਸਲਾਮ ਕਬੂਲ ਕੀਤਾ ਲੋਕਾਂ ਨੇ, ਇਹਨਾਂ ਸਿੱਖਾਂ ਨੇ ਕਰਾਇਆ। ਮਤਲਬ ਅਸੀਂ ਮੁਸਲਮਾਨ ਹੋਏ, ਵਰਸਾਲੀਆਂ ਅਸਗਰ ਚੀਮੇ ਦੇ ਮੁਸਲਮਾਨ ਹੋਏ, ਉਹਨਾਂ ਦੇ ਬਾਪ ਦਾ ਵੀ ਨਾਂ ਸਰਦਾਰ ਖਾਨ ਰੱਖਿਆ। ਇਹ ਰਾਜੋਗੇ ਵਾਲੇ ਜਮਾਲ ਦੇ ਫਜ਼ਾਲ ਅਲੀ, ਇਹਨਾਂ ਦਾ ਬਾਪ ਮੁਸਲਮਾਨ ਹੋਇਆ, ਉਹ ਵੀ ਇਸ ਸਿੱਖ ਸੀ। ਇਸ ਤਰ੍ਹਾਂ ਜਿੰਨੇ ਵੀ ਆਲੇ ਦੁਆਲੇ ਕੋਟਲੀ ਦਾਸਾ ਸਿੰਘ ਦੀ, ਕਿਲਾ ਦਾ, ਇਹਨਾਂ ਦੇ ਨਾਂ ਨਾ ਪਿੰਡਾਂ ਦੇ, ਇਹ ਤਕਰੀਬਨ ਫਿਰ ਸਿੱਖ ਹੀ ਮੁਸਲਮਾਨ ਹੋਏ ਨੇ। ਤੇ ਉਹ ਫਿਰ ਦੂਜੇ ਹੈ ਤੇ ਪਹਿਲਾਂ ਵੀ ਹੁੰਦੇ ਆ ਦੂਸਰੇ ਲੋਕ ਵੀ, ਲੇਕਿਨ ਜ਼ਿਆਦਾ ਇਹਨਾਂ ਦੇ ਹੋਣ ਨਾਲ ਨਾ ਫਿਰ ਇਸਲਾਮ ਜ਼ਿਆਦਾ ਜੇ ਉਹ ਤੁਹਾਨੂੰ ਮਿਲਣਾ ਚਾਹਣ ਕਿ ਸਾਡੇ ਤਾਏ ਦਾ ਪੋਤੇ ਮਿਲ ਲਾਂਗੇ ਜੀ, ਕੋਈ ਤਰ੍ਹਾਂ ਦੇ ਨਹੀਂ ਮਿਲਣਾ। ਅੱਛਾ ਕੋਈ ਤਰ੍ਹਾਂ ਦਾ ਨਹੀਂ। ਕੋਈ ਘਰ ਰੱਖੋਗੇ ਗੱਪਸ਼ਪ ਰਾਤ ਕੋਈ ਗੱਲ 100 ਬਿਸਮਿਲ੍ਲਾ। ਬਿਲਕੁਲ। ਸਾਡੇ ਕੋਲ 1979 ਅਸੀਂ ਪ੍ਰੀਤਮ ਸਿੰਘ ਚੀਮਾ ਹੈ ਜਲੰਧਰ ਤੋਂ। ਇਹ ਇਸ ਜਾਮ ਕੇ ਚੀਮੇ ਦਾ ਸੀ? ਉਹ ਸਾਡੇ ਆਪਣੇ ਬਰਾਦਰੀ ਦਾ ਸੀ। ਅੱਛਾ ਅੱਛਾ। ਜਲੰਧਰ ਰਹਿੰਦੇ ਨੇ, 100 ਕਿੱਲਾ ਜ਼ਮੀਨ ਹੀ ਜਾਮ ਕੀ। ਅੱਛਾ। ਉਹਨਾਂ ਨੂੰ ਜਲੰਧਰ 75 ਕਿੱਲੇ ਮਿਲੀ। ਉਹਦੇ 3 ਬੇਟੇ ਹਨ। ਅੱਛਾ ਜੀ। ਇੱਕ ਉਹਦਾ ਕੈਨੇਡਾ 'ਚ ਸੀ, ਇੱਕ ਉਹਦਾ ਜ਼ਿਮੀਂਦਾਰ ਕਰ, ਇੱਕ ਉਹਦਾ ਪੜ੍ਹਦਾ ਸੀ। ਤੇ ਆਪ ਹੀ ਰਿਟਾਇਰ ਗਰਦੌਰ ਸੀ। ਅੱਛਾ। ਤੇ ਸਾਡੇ ਕੋਲ 15 ਦਿਨ ਰਹਿ ਗਏ ਹਨ। ਅੱਛਾ। ਤੇ ਉਹ ਕਹਿੰਦਾ ਮੈਂ ਕਰਾਮਜੀਤ ਖੜਾ ਦਾਤਾ ਸਾਹਿਬ ਦਰਬਾਰੋਂ ਨੁਸਖਾ, ਤੇ ਮੈਂ ਉੱਥੇ ਰੱਖਿਆ, ਮੈਂ ਰੋਜ਼ ਪੜ੍ਹਨਾ ਵਾ। ਅੱਛਾ। ਤੇ ਉਹ ਕਹਿੰਦੇ ਹਨ ਕਿ ਮੈਂ ਉੱਥੇ ਸਾਡੇ ਕੋਲ ਮਸਜਿਦ ਲੱਗੀ ਬਣਨ, ਤੇ ਹਿੰਦੂ ਸਿੱਖ ਡੱਕਦੇ ਹਨ, ਤੇ ਹਾਂ ਡੰਡੇ ਸੁੱਟ ਚਲਾ ਕੇ ਬਣਵਾਈ ਸੀ। ਤੇ ਪਹਿਲਾਂ ਸਾਨੂੰ ਆਉਂਦੇ ਨੇ ਪਨਾਹ ਗੀਰ ਨੇ, ਤੇ ਫਿਰ ਹੁਣ ਸਾਨੂੰ ਆਉਂਦੇ ਨੇ ਸਿਆਲਕੋਟੀ ਸਰਦਾਰ। ਸਿਆਲਕੋਟੀਏ ਸਰਦਾਰ। ਪਰ ਸਿਆਲਕੋਟ ਦਾ ਭੰਗੜਾ ਚੋਰੀ ਸਾਹਿਬ ਬੜਾ ਮਸ਼ਹੂਰ ਹੈ। ਹੈ ਇੰਜ ਹੀ ਹੈ। ਭੰਗੜਾ ਸਰਦਾਰ ਪਾਉਂਦੇ ਸਨ ਕਿ ਮੁਸਲਮਾਨ ਵੀ ਪਾਉਂਦੇ ਸਨ? ਜ਼ਿਆਦਾ ਉਹੀ ਪਾਉਂਦੇ ਨੇ ਭੰਗੜਾ। ਭੰਗੜਾ ਜ਼ਿਆਦਾ ਉਹੀ ਪਾਉਂਦੇ ਨੇ। ਜੇ ਤੁਹਾਡੇ ਪਿੰਡ ਦਾ ਕੋਈ ਸਰਦਾਰ ਮਸ਼ਹੂਰ ਭਲਵਾਨ ਹੋਇਆ ਹੋਵੇ? ਸਾਡਾ ਧੰਨਾ ਸਿੰਘ ਭਲਵਾਨ ਹੈ। ਧੰਨਾ ਸਿੰਘ ਭਲਵਾਨ ਸੀ ਬੜਾ ਵੱਡਾ। ਦਾਦੇ ਦੇ ਪੜਦਾਦੇ ਦਾ ਕੀ ਭਤੀਜਾ? ਉਹਨਾਂ ਦਾ ਪੜਦਾਦੇ ਦੇ ਚਾਚੇ ਦਾ ਪੁੱਤਰ। ਚਾਚੇ ਦਾ ਪੁੱਤਰ ਸੀ? ਨਹੀਂ ਭਤੀਜਾ ਸੀ। ਭਤੀਜਾ ਲੱਗਦਾ ਤੁਹਾਡੇ ਦਾਦੇ ਦਾ ਭਰਾ ਲੱਗਦਾ ਹੈ, ਚਾਚੇ ਦਾ ਪੁੱਤਰ ਹੈ। ਅੱਛਾ ਅੱਛਾ। ਉਹਦੇ ਗੁੱਗੇ ਭਲਵਾਨ ਜਿਹਨਾਂ ਜ਼ੋਰ ਹੀ ਉਹਨੂੰ ਦਾਲ ਹੀ ਹਰਾਉਂਦੇ। ਧੰਨੇ ਸਿੰਘ ਜੀ? ਧੰਨਾ ਸਿੰਘ। ਅੱਛਾ। ਉਹਨੂੰ ਦਾਲ ਹੀ ਉਹਨੂੰ ਜ਼ੋਰ ਬੜਾ ਹੀ ਉਹਦੇ। ਜਿੱਡੀ ਮਰਜ਼ੀ ਵੱਡੀ ਮੱਝ ਹੁੰਦੀ ਨਾ, ਉਹ ਇੱਕ ਹੱਥ ਨਾਲ ਬੂਥਾ ਤੇ ਮੇਰੇ ਦਾਦੇ ਦਾ ਇੱਕ ਸ਼ੇਰ ਦਿਲ ਨਿਕਲਿਆ ਸੀ, ਸਾਰੇ ਸ਼ਹਿਰ 'ਚ ਉਹਨੇ ਫੇਰਿਆ ਸੀ। ਵਾਹ ਬਈ। ਸ਼ੀਸ਼ੇ 'ਚ ਰੱਖ ਕੇ। ਅੱਛਾ। ਠੀਕ ਹੈ।
ਉਹ ਫਿਰ ਨੱਸ ਗਏ। ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਲਓ ਜੀ ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਆਹ ਫੜ ਕੇ ਲਿਆਂਦਾ ਤੁਹਾਡੇ ਸਾਹਮਣੇ, ਤੇ ਜਿਹੜੇ ਸਾਡੇ ਹਨ ਬਾਬਾ ਜੀ ਵਾਰਿਸ ਤੇ ਮੁਹੰਮਦ ਖਾਨ, ਉਹਨੇ ਕਿਹਾ ਨਹੀਂ ਹੁਣੇ ਮਰ ਗਏ ਨੇ, ਇਹਨਾਂ ਨੂੰ ਜਾਣ ਦਿਓ। ਕਿਆ ਹੀ ਵਾਹ, ਵਾਹ ਬਈ ਵਾਹ, ਕੁਛ ਕਹਿਣਾ, ਜਾਣ ਦਿਓ। ਕਿਆ ਹੀ ਇਹ ਫਿਰ ਇੱਥੇ ਪਿੰਡ ਇੱਕ ਸਤਰਾਹ ਦੇ ਕੋਲ ਝੁਲਕੀ, ਹਾਂਜੀ ਝੁਲਕੀ ਮਸਜਿਦ ਜੱਗ ਲੱਗੀ ਤੇ ਉੱਥੇ ਫਸ ਗਏ ਵਿੱਚ ਕੇਸ ਤੇ। ਅੱਛਾ। ਉੱਥੇ ਫਿਰ ਇਹ ਭੁਗਤ ਕੇ ਗਏ ਨੇਗਾ, ਇਹਨੂੰ ਪਤਾ ਮੈਨੂੰ ਉਸ ਚੀਮਾ ਦੱਸੇਗਾ ਗੱਲ ਜਿਹਨੂੰ ਕਦੀ ਪੁੱਛੋਗਾ ਤੇ। ਉਹਦੇ ਮਸਜਿਦ ਜੱਗ ਲੱਗੀ, ਉਹਦੇ 'ਚ ਇਹਦੀ ਕੋਈ ਧੀ ਮੇਰੇ ਖਿਆਲ ਹੈ। ਅੱਛਾ। ਤੇ ਉੱਥੇ ਮੇਰੇ ਕੇਸ ਭੁਗਤ ਕੇ ਗਏ ਸਨ। ਇਹ ਸਾਡਾ ਕਬੀਲਾ ਸੀ। ਠੀਕ ਹੈ। ਫਿਰ ਬਾਬਾ ਜੀ ਵਾਰਿਸ ਜਿਹੜੇ ਹਨ ਉਹ ਬਾਅਦ ਛੇਤੀ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਬਾਅਦ ਫੌਤ ਹੋ ਗਏ ਹਨ। ਤੇ ਬਾਬਾ ਜੀ ਮੁਹੰਮਦ ਖਾਨ ਜਿਹੜੇ ਉਹ ਹੁਣ ਫੌਤ ਹੋਏ ਨੇ ਕੋਈ 10 ਸਾਲ ਹੋ ਗਏ। ਅੱਛਾ। ਜਿਹੜੇ ਦੂਸਰੇ ਤਾਇਆ ਜੀ ਸਨ ਤੁਹਾਡੇ ਇਸਲਾਮ, ਜਿਨ੍ਹਾਂ ਨੇ ਉਹ ਲਾਭ ਸਿੰਘ ਮੁਸਲਮਾਨ ਹੋਇਆ ਸੀ ਨੇ, ਲਾਭ ਸਿੰਘ, ਉਹ ਤੁਹਾਡੇ ਦਾਦੇ ਦੇ ਤਾਏ ਦਾ ਪੁੱਤਰ ਸੀ? ਤਾਇਆ ਦੀਆਂ ਚਾਚੇ ਦਾ, ਤਾਏ ਜਾਂ ਚਾਚੇ ਦਾ। ਉਹਦੀ ਔਲਾਦ 2 ਬੇਟੇ ਨੇ। ਅੱਛਾ ਜੀ। ਉਹ ਸਾਹੀਵਾਲ ਹੁੰਦੇ ਹਨ। ਇੱਕ ਦਾ ਨਾਂ ਰਿਆਸਤ ਅਲੀ ਸੀ, ਰਿਆਸਤ ਅਲੀ। ਇੱਕ ਦਾ ਨਾਂ ਤਾਹਰ ਸੀ। ਅੱਛਾ ਜੀ। ਤਾਰੀ ਉਦੋਂ। ਠੀਕ ਹੈ। ਉਹ ਕੀ ਕੰਮ ਕਰਦੇ ਸੀ? ਫੌਤ ਹੋ ਗਏ ਨੇ ਦੋਨੇ ਫੌਤ ਹੋ ਗਏ। ਇੱਕ ਜਿਹੜਾ ਉਹ ਲਾਵਾਰ ਸੀ ਫੌਤ ਹੋ ਗਿਆ ਸੀ। ਅੱਛਾ ਜੀ। ਤੇ ਇੱਕ ਜਿਹੜਾ ਰਿਆਸਤ ਅਲੀ, ਉਹਦੇ ਆ ਨੇ ਬੇਟੇ, ਚਾਰ ਬੇਟੀਆਂ ਨੇ। ਉਹ ਵੀ ਸਾਹੀਵਾਲ? ਉਹ ਆ ਗਏ ਨੇ ਤੇ ਭੀਲੋ ਮਾਰ ਹੁੰਦੇ ਨੇ ਪਿੰਡ 'ਚ ਹੀ। ਹਾਂ, ਫੌਤ ਹੋ ਗਿਆ ਪੀਓ। ਅੱਛਾ। ਉਹਦਾ ਉਹ ਸੱਕਾ ਚਾਚੇ ਜਿਸ ਟਾਈਮ ਤੁਹਾਡੇ ਬਜ਼ੁਰਗਾਂ ਨੇ ਇਸਲਾਮ ਕਬੂਲ ਕੀਤਾ, ਤੁਹਾਡੇ ਪੜਦਾਦਾ ਜੀ ਨੇ, ਉਸ ਵਕਤ ਉਹਨਾਂ ਦੀ ਉਮਰ ਕਿੰਨੀ ਸੀ? ਉਹ ਵਡੇਰੇ ਹੋ ਗਏ ਹਨ। ਉਦੋਂ ਮਤਲਬ ਉਹਨਾਂ ਦੀ ਉਮਰ ਜਿਹੜੀ ਨਾ ਅੱਧ ਤੋਂ ਟੱਪ ਗਈ ਸੀ। ਅੱਛਾ। ਮਤਲਬ ਜਿੰਨੀ ਬੰਦੇ ਦੀ ਉਮਰ ਹੁੰਦੀ 45-50 ਸਾਲ ਹੋ ਗਈ ਸੀ। ਜੀ ਜੀ। ਤੇ ਸਾਡੇ ਜਾਮੇ ਆਪਾਂ ਜੀ ਮਨਤਾਜ ਸਨ, ਉਹਨਾਂ ਸ਼ਾਦੀ ਨਹੀਂ ਕੀਤੀ, ਧਾਰ ਕਰੇ ਹਨ। ਹੈਡਮਿਸ ਸਕੂਲ ਸੀ ਉਹਨਾਂ ਦਾ? ਹਾਂ, ਹੈਡਮਿਸ ਰਹੇ ਨਾ ਸਕੂਲ। ਅੱਛਾ, ਹਾਂ ਉਹ ਗੱਲ ਕਰੋ। ਹਾਂ, ਉਹਨਾਂ ਨੇ ਉਹ ਆਂਦੇ ਹਨ ਕਿ ਸਾਨੂੰ ਆਂਦੇ ਹੁੰਦੇ ਹਨ ਕਿ ਜਦੋਂ ਮੁਸਲਮਾਨ ਗੱਲਾਂ ਕਰਦੇ ਨੇ ਮੇਰੇ ਦਿਲ ਤੇ ਬੜਾ ਅਸਰ ਹੁੰਦਾ ਹੈ। ਤੁਹਾਡੇ ਦਾਦਾ ਜੀ ਪੜਦਾਦਾ ਜੀ? ਦਾਦਾ ਜੀ ਆਂਦੇ ਹਨ। ਅੱਛਾ। ਤੇ ਮੇਰਾ ਦਿਲ ਕਰਦਾ ਮੈਂ ਮਤਲਬ ਕਬੂਲ ਕਰ ਲਾ, ਮੈਨੂੰ ਭਰਾਵਾਂ ਕੋ ਡਰ ਆਉਂਦਾ। ਆਪਾਂ ਮੁਮਤਾਜ਼ ਨੂੰ ਕਹਿੰਦੇ ਨੇ। ਮੁਮਤਾਜ਼ ਨੂੰ ਆਂਦੇ ਹਨ। ਉਹ ਮੀਆਂ ਜੀ ਦੀ ਬੇਟੀ ਸੀ? ਮੇਰੇ ਖਿਆਲ ਨਾਲ ਬੇਟੀ ਹੋਈ ਸੀ, ਜਿਨ੍ਹਾਂ ਦਾ ਸਕੂਲ ਸੀ। ਅੱਛਾ। ਇੱਥੇ ਇਹ ਮਾਤਾ ਜੀ ਜਿਹੜੇ ਨੇ, ਇਹਨਾਂ ਵੀ ਆਪਾਂ ਜੀ ਮੁਮਤਾਜ਼ ਦਾ ਸਕੂਲ ਕੀਤਾ ਕਿ ਮੀਆਂ ਜੀ ਦੀ ਸਨ ਮੁਸਲਮਾਨ, ਤੇ ਉਹਨਾਂ ਨੇ ਆਪਣੇ ਘਰ 'ਚ ਬਹੁਤ ਵੱਡਾ ਸਕੂਲ ਬਣਾਇਆ ਸੀ, ਤੇ ਅਸੀਂ ਉਹਨਾਂ ਦੇ ਸਕੂਲ 'ਚ 6ਵੀਂ ਤੱਕ ਮੈਂ ਉੱਥੇ ਪੜ੍ਹੀ ਹਾਂ। ਉਹ ਪਰਾਂ ਨੂੰ ਬਹੁਤ ਸ਼ਫੀਕ ਕਰੀ ਨੇ। ਮੇਰਾ ਨਾਮ ਜੀ ਸੁਰਜੀਤ ਕੌਰ। ਮੇਰੇ ਫਾਦਰ ਵੀ ਵਕੀਲ ਸਨ। ਕੀ ਸ਼ੁਭ ਨਾਮ ਸੀ ਜੀ ਉਹਨਾਂ ਦਾ? ਸਰਦਾਰ ਚੰਦਨ ਸਿੰਘ। ਤੁਹਾਡੇ ਦਾਦਾ ਜੀ ਦਾ ਕੀ ਨਾਮ ਸੀ? ਉਹਨਾਂ ਦਾ ਨਾਮ ਸੀ ਤੇਜਾ ਸਿੰਘ। ਮੇਰਾ ਜਨਮ ਜਾਮਕੀ, ਤਹਿਸੀਲ ਡਸਕਾ ਔਰ ਜ਼ਿਲ੍ਹਾ ਸਿਆਲਕੋਟ। ਕਸਬਾ ਟਾਈਪ ਸੀ? ਹਾਂ, ਕਸਬਾ ਮਿਊਨਿਸਪਲ ਕਮੇਟੀ ਸੀ। ਲੜਕਿਆਂ ਦਾ ਹਾਈ ਸਕੂਲ ਸੀ, ਲੜਕੀਆਂ ਦੇ ਪ੍ਰਾਇਮਰੀ ਸਕੂਲ ਸਨ, ਹਸਪੀਟਲ ਸੀ। ਚੀਮੇ ਸੀਗੇ ਨੇ? ਹਾਂਜੀ ਸੀ ਚੀਮਾ। ਜਾਮਕੀ ਚੀਮਾ ਕਲਾਂਦਾ ਹੁੰਦਾ। ਕੁਝ ਮੁਸਲਮਾਨ ਪਰਿਵਾਰ ਵੀ ਰਹਿੰਦੇ ਸੀ ਉੱਥੇ? ਬਹੁਤ ਪਰਿਵਾਰ ਰਹਿੰਦੇ ਸੀ ਔਰ ਬੜੇ ਵੱਡੇ ਵਕੀਲ ਸਨ ਮੁਸਲਮਾਨ। ਮੇਰੇ ਫਾਦਰ ਵੀ ਵਕੀਲ ਸਨ, ਕੇਸਰ ਸਿਆਲਕੋਟ ਪ੍ਰੈਕਟਿਸ ਕਰਦੇ ਸੀ। ਮੇਰੇ ਭੂਆ ਦੀਆਂ ਬੜੀਆਂ ਸਾਰੀਆਂ ਮੁਸਲਮ ਸਹੇਲੀਆਂ ਹੁੰਦੀਆਂ ਸਨ। ਤੁਹਾਡੇ ਭੂਆ ਜੀ ਦੀਆਂ? ਹਾਂ, ਮੈਂ ਵੀ ਮੁਸਲਿਮ ਸਕੂਲ 'ਚ ਪੜ੍ਹਦੀ ਹੁੰਦੀ ਸੀ। ਤੁਹਾਡੇ ਭੂਆ ਜੀ ਦਾ ਕੀ ਨਾਮ ਸੀਗਾ ਜੀ? ਅਮਰ ਕੌਰ। ਅਮਰ ਕੌਰ, ਠੀਕ ਹੈ ਜੀ। ਉਹਨਾਂ ਦੀਆਂ ਸਹੇਲੀਆਂ ਦੇ ਨਾਮ ਯਾਦ ਨੇ ਜੀ? ਉਹਨਾਂ ਦੀਆਂ ਸਹੇਲੀਆਂ ਦੇ ਨਾਂ ਮੈਨੂੰ ਇੱਕ ਤੇ ਜਿਹੜੀ ਮੇਰੀ ਟੀਚਰ ਸੀ ਮੁਮਤਾਜ਼ ਰਜ਼ਾ। ਤੇ ਤੁਹਾਡੇ ਨਾਨਕੇ ਮਸਾਦਗੜ੍ਹ ਤੇ ਇੱਕ ਸਟੇਸ਼ਨ ਹੁੰਦਾ ਸੀ ਕਿਲਾ ਸੋਭਾ ਸਿੰਘ, ਉੱਥੋਂ ਤੋਂ ਅਸੀਂ ਉਤਰਦੇ ਹੁੰਦੇ ਸੀ, ਫਿਰ ਉੱਥੋਂ 4-5 ਕਿਲੋ ਪੈਦਲ ਜਾਂਦੇ ਹੁੰਦੇ ਸੀ। ਮਸਾਦਗੜ੍ਹ ਦਾ ਸੀ। ਜਿਹੜੇ ਮੇਰੇ ਨਾਨਾ ਜੀ ਸੀ ਨਾ ਜੀ ਜੀ, ਉਹਨਾਂ ਦੇ ਉਹ ਦਾਦਾ ਪੜਦਾਦਾ ਸਨ। ਉਹਨਾਂ ਨੇ ਉਹ ਪਿੰਡ ਵਸਾਇਆ ਸੀ। ਮਸੱਦਾ ਸਿੰਘ ਉਹਨਾਂ ਦਾ ਨਾਂ ਸੀ। ਕਿਹੜੀ ਗੋਦ ਦੇ ਸੀਗੇ ਜੀ ਉਹ ਸਾਡਾ ਕਾਲੋਂ ਥੋੜਾ ਚਿਰ ਨਾਨਕੇ ਰਹੀ ਆ, ਤੇ ਨਾਨਕੇ ਤੋਂ ਥੋੜਾ 2-3 ਕਿਲੋਮੀਟਰ ਤੇ ਨਾ ਇੱਕ ਸਕੂਲ ਸੀ ਜੱਬੋ ਕੇ, ਉਸ ਚੌਥੀ ਤੱਕ ਸੀ ਉਹ। ਸ਼ਾਹ ਜੀ? ਹਾਂ, ਮੁਸਲਿਮ ਸਨ ਉਹ। ਜੀ ਜੀ ਜੀ। ਉਹ ਸਾਨੂੰ ਪੜ੍ਹਾਉਂਦੇ ਹੁੰਦੇ ਸੀ। ਫਿਰ ਉਸ ਤੋਂ ਬਾਅਦ ਫਿਰ ਇੱਕ ਮੁਸਲਮਾਨ ਉੱਥੇ ਸਾਡਾ ਮੌਲਵੀ, ਉਹਨਾਂ ਨੇ ਆਪਣੇ ਘਰ 'ਚ ਸਕੂਲ ਖੋਲ੍ਹਿਆ ਸੀ ਜਾਮਕੇ ਜੀ। ਫਿਰ ਮੈਂ 6ਵੀਂ 7ਵੀਂ 'ਚ ਉੱਥੇ ਪੜ੍ਹਦੀ ਰਹੀ ਹਾਂ ਉਹਨਾਂ ਦੇ ਪ੍ਰਾਈਵੇਟ ਸਕੂਲ 'ਚ। ਜਿਹੜਾ ਕਿਲਾ ਸੋਭਾ ਸਿੰਘ ਸੀ ਨਾ, ਹਾਂਜੀ ਹਾਂਜੀ, ਉਹ ਉਤਰਦਿਆਂ ਸਾਰੇ ਬਿਲਕੁਲ ਪਿੰਡ ਨਾਲ ਹੁੰਦਾ ਸੀ ਗੁਜਰਵਾਲੀ। ਉਹ ਮੇਰੇ ਬੇਜੀ ਦੇ ਨਾਨਕੇ ਸਨ, ਮਦਰ ਦੇ। ਅੱਛਾ। ਉਹਨਾਂ ਦੇ ਮਾਮੇ ਦੀਆਂ ਪੋਤੀਆਂ 3 ਸਨ। ਇੱਕ ਮੇਰੇ ਮਦਰ ਦੇ ਭੂਆ ਜੀ ਸਨ, ਸਿਆਲਕੋਟ ਦੇ ਅੱਗੇ ਪਿੰਡ ਸੀ ਰਮਦਾਸ ਕੋਟ। ਜੀ। ਉੱਥੇ ਉਹਨਾਂ ਦਾ ਲੜਕਾ, ਭੂਆ ਦਾ ਲੜਕਾ ਕੈਪਟਨ ਸੀ ਉਸ, ਤੇ ਉਹਦੀ ਲੜਕੀ ਸੀ, ਉਹਦਾ ਨਾਮ ਬਦਨ ਸੀ। ਜਿਹੜੇ ਮੇਰੇ ਜਾਮਕੀ ਪੜ੍ਹਦੀਆਂ ਸੀ ਨਾ ਮੇਰੇ ਨਾਲ, ਉਹਨਾਂ ਦਾ ਨਾਮ ਮੈਨੂੰ ਯਾਦ। ਇੱਕ ਦਾ ਪ੍ਰਵੀਨ, ਫਹਿਮੀਦਾ, ਨਾਲ ਘਰਾਂ ਦੇ ਨਾਲ ਹੀ ਰਹਿੰਦੇ ਸੀ ਮੁਹੱਲੇ 'ਚ। ਇਹਨਾਂ ਦੇ ਦਾਦਾ ਦਾਦੀ, ਉਹਨਾਂ ਦੇ ਸਾਰੇ ਖੂਹ ਇਕੱਠੇ ਹੀ ਸਨ। ਇਹ ਸਾਰਾ ਪਾਰਟੀਸ਼ਨ ਦਾ ਚੱਕਰ ਚੱਲਿਆ, ਉਦੋਂ ਤੁਸੀਂ ਗਰਮੀਆਂ ਦੀਆਂ ਛੁੱਟੀਆਂ 'ਚ ਆਪਣੇ? ਹਾਂ, ਜਿੱਥੇ ਮੈਂ ਪੜ੍ਹਦੀ ਸੀ ਨਾ ਜੱਬੋ ਕੀ ਸੀ, ਲਫਸਨ ਕਾਲੋ ਸਨ। ਉਹਨਾਂ ਦਾ ਆਪਸ 'ਚ ਬੜਾ ਪਿਆਰ ਸੀ। ਉਹ ਆ ਗਏ, ਕਹਿੰਦੇ ਕਿ ਨਹੀਂ ਚਲੋ ਅਸੀਂ ਤੁਹਾਨੂੰ ਛੱਡ ਕੇ ਆਉਂਦੇ ਹਾਂ। ਉਹਨੂੰ ਡੇਕ ਕਹਿੰਦੇ ਸੀ। ਜਿਸ ਤਰ੍ਹਾਂ ਇੱਧਰ ਉਸ ਦਿਨ ਬੜੀ ਬਾਰਿਸ਼ ਹੋ ਰਹੀ ਸੀ, ਪਾਣੀ ਡੇਕ 'ਚ ਬਹੁਤ ਸੀ। ਉਹਨਾਂ ਮੁਸਲਮਾਨਾਂ ਨੇ ਸਾਰਿਆਂ ਨੇ, ਜੱਬੋ ਕਿਆ ਦੇ ਮੁਸਲਮਾਨਾਂ ਨੇ ਲੜਕੀਆਂ,
ਸਾਰਿਆਂ ਨੂੰ ਫੜ ਕੇ ਨਾ ਲਗਾਇਆ, ਨਾਲ ਰੋਈ ਜਾਂਦੇ ਸੀ ਉਹ। ਤੇ ਤੁਰ ਚੱਲੇ ਉਹ। ਸਾਰੇ ਪਿੰਡ ਰਲ ਕੇ ਕਾਫਲਾ ਬਣਾ ਲਿਆ ਨਾ। ਜੀ ਜੀ। ਫਿਰ ਕਾਫਲੇ 'ਚ ਜਦੋਂ ਅਸੀਂ ਆਏ ਇੱਧਰ ਜੰਮੂ ਵੱਲੋਂ ਦੀ, ਹਾਂਜੀ ਬਹੁਤ ਸ਼ਫੀਕਾਂ ਦਾ ਬਾਪ ਮੀਆਂ ਮੇਰੇ ਖਿਆਲ ਹੋਈ ਸੀ। ਅੱਛਾ, ਨਹੀਂ ਆਪਾਂ ਮੁਮਤਾਜ਼ ਦਾ ਨਾਂ ਲਿਆ, ਮੇਰੀ ਉਸਤਾਨੀ ਕਹਿੰਦੇ ਮੇਰੀ ਫੁੱਫੋ ਦੀ ਉਸਤਾਨੀ ਸਨ ਉਹ। ਅੱਛਾ ਪੁੱਪੋ ਦੀ ਸਤਾਨੀ ਹੈ ਨਾ। ਹਾਂਜੀ ਅੱਛਾ। ਪਰ ਉਹ ਸਕੂਲ 'ਚ ਫਿਰ ਟੀਚਰ ਜੋ ਇਹ ਜਾਂਦੇ ਹੋਣਗੇ, ਟੀਚਰ ਹੋਣਗੇ ਨਾ ਉੱਥੇ। ਹਾਂਜੀ ਹਾਂਜੀ। ਇਹਨਾਂ ਦਾ ਜਿਹੜਾ ਸੀ ਨਾ ਘਰ ਉਹ ਸੀ ਮਹੱਲਾ ਪੁਲ ਵਾਲਾ, ਗਲੀ ਬੰਗਾਲੀਆਂ ਮੱਲਾ ਪੁਲ ਵਾਲਾ ਅੱਛਾ ਤੇ ਗਲੀ ਬੰਗਾਲੀਆਂ। ਗਲੀ ਬੰਗਾਲੀਆਂ ਹਾਂ, ਅੱਛਾ ਇਹ ਇੱਥੇ ਇਹਨਾਂ ਦਾ ਘਰ, ਇੱਥੇ ਸਾਡਾ ਘਰ ਸੀ। ਅੱਛਾ। ਇਹਨਾਂ ਦਾ ਮਨੋਹਰ ਸਿੰਘ ਦਾ ਨਾ, ਇਹਨਾਂ ਦਾ ਪਿਛਾ, ਇਹਨਾਂ ਦਾ ਪਰਾਂ ਸੀ। ਇਹਨਾਂ ਦਾ ਪਿਛਾ। ਅੱਛਾ, ਇਹ ਮਾਤਾ ਜੀ ਜਿਹੜੇ ਇੱਕ ਸਰਜੀਤ ਕੌਰ ਨੇ, ਸੁਰਜੀਤ ਕੌਰ, ਇਹਨਾਂ ਦਾ ਸੁਰਜੀਤ ਕੌਰ। ਹਾਂਜੀ ਹਾਂਜੀ। ਹਾਂ। ਇਹਨਾਂ ਦਾ ਵਾਲਦ ਹੈਗਾ ਸੀ ਵਕੀਲ, ਇਹ ਵੀ ਚੀਮੇ ਸਨ। ਇਹ ਇਹਨਾਂ ਕੋ ਪੜ੍ਹਦੀ ਰਹੀ। ਜਿਹੜੀ ਆਪਾਂ ਮੁਮਤਾਜ਼ ਦਾ ਜ਼ਿਕਰ ਕੀਤਾ ਨਾ ਜੀ ਇਹਨਾਂ ਨੇ, ਤੇ ਤੁਸੀਂ ਵੀ ਉਹਨਾਂ ਦਾ ਆਪਾਂ ਮੁਮਤਾਜ਼ ਦਾ ਜ਼ਿਕਰ ਕੀਤਾ ਹੈ। ਇਹ ਉਹਨਾਂ ਦੇ ਘਰ ਪੜ੍ਹਦੀ ਰਹੀ, 6ਵੀਂ ਤੱਕ ਉਹਨਾਂ ਦੇ ਸਕੂਲ ਪੜ੍ਹੇ ਨੇ। ਉਹ ਬਾਪਾ ਜੀ ਮੁਮਤਾਜ਼ ਦੱਸਦੇ ਸਨ। ਅੱਛਾ ਜੀ। ਕਹਿੰਦੇ ਹਨ ਜਿਹੜੇ ਹਨ ਨਾ ਚਾਚਾ ਜੀ, ਉਹ ਆਉਂਦੇ ਹੁੰਦੇ ਹਨ ਕਿ ਮੈਨੂੰ ਇਹ ਮੁਸਲਮਾਨਾਂ ਦੀਆਂ ਗੱਲਾਂ ਬਹੁਤ ਅੱਛੀਆਂ ਲੱਗਦੀਆਂ ਨੇ, ਅੱਛਾ ਇਹ ਮੇਰੇ ਦਿਲ ਤੇ ਅਸਰ ਕਰਦੀਆਂ ਨੇ, ਅੱਛਾ। ਤੇ ਮੇਰਾ ਦਿਲ ਕਰਦਾ ਮੈਂ ਮੁਸਲਮਾਨ ਹੋ ਜਾਵਾਂ ਤੇ ਮੈਨੂੰ ਭਰਾਵਾਂ ਕੋਲ ਡਰ ਆਉਂਦਾ, ਮੈਨੂੰ ਮਾਰਨਾ ਤੇ ਮਾਰਨਾ ਠੀਕ ਹੈ ਨਾ। ਉਹ ਫਿਰ ਅੱਲਾ ਨੇ ਮਿਹਰਬਾਨੀ ਕਰ ਦਿੱਤੀ ਤੇ ਸਾਡੀ ਪੜਦਾਦੀ ਵੀ ਦਾਦੀ ਇਹ ਗੱਲ ਆਂਦੀ ਸੀ ਕਿ ਜਿਹੜਾ ਮੇਰਾ ਸਹੁਰਾ ਸੀ ਨਾ, ਉਹ ਇਸ ਗੱਲ ਤੋਂ ਮੁਸਲਮਾਨ ਹੋ ਗਿਆ ਸੀ ਕਿ ਸਿੱਖ ਜਿਹੜੇ ਨੇ ਸੜਦੇ ਹਨ। ਅੱਛਾ। ਤੇ ਉਹ ਆਂਦੇ ਮੈਂ ਮੁਸਲਮਾਨਾਂ ਦੀ ਮੌਤ ਮਰਨੀ ਚਾਹੁੰਦਾ, ਮੈਂ ਇਹਨਾਂ ਦੀ ਮੌਤ ਨਹੀਂ ਮਰਨੀ ਚਾਹੁੰਦਾ। ਉਹ ਫਿਰ ਮੁਸਲਮਾਨ ਹੋ ਗਿਆ ਨਾ। ਉਹਨਾਂ ਦੀ ਉਸ ਵੇਲੇ 7 ਖੂਹਾਂ ਦੀ ਜ਼ਮੀਨ ਸੀ ਤੁਹਾਡੇ ਪੜਦਾਦਾ ਦੀ? ਹਾਂ। ਅੱਛਾ। ਜਿਹੜੀ ਫਿਰ ਇਹਨਾਂ ਦੇ ਮਗਰ ਬੇਜ ਵਿੱਚ ਕੇ ਲਾਉਂਦੇ ਹਨ। ਤੇ ਜਿਹੜੇ ਪਹਿਲਾਂ ਵਿਆਹ ਹੋਇਆ ਸੀ ਨਾ, ਉਹ ਸਿੱਖ ਖਾਨਦਾਨ ਚ ਹੋਇਆ ਸੀ, ਉਹ ਸਾਰੇ ਬੱਚੇ ਮਰ ਗਏ ਹਨ, ਜਿੰਨੇ ਵੀ ਹਨ 2-4। ਅੱਛਾ। ਫਿਰ ਇਹ ਚਵਿੰਡੇ ਦੇ ਜੈਲਦਾਰ ਹਨ ਜਿਨ੍ਹਾਂ ਨੇ ਫਿਰ ਰਿਸ਼ਤਾ ਦਿੱਤਾ ਸੀ, ਜਿਹਦੇ ਵਿੱਚੋਂ ਫਿਰ 3 ਬੇਟੇ ਤੇ 1 ਬੇਟੀ ਹੋਈ। ਇਹ ਇਸਲਾਮ ਕਬੂਲ ਕਰਨ ਤੋਂ ਬਾਅਦ ਹਾਂ। ਫਿਰ ਤੇ ਇਸਲਾਮ ਤੋਂ ਪਹਿਲੇ ਜਿਹੜੀ ਪੜਦਾਦੀ ਸੀ, ਹਾਂ, ਉਹ ਮਰ ਗਏ ਹਨ, ਬੱਚੇ ਸਭ। ਉਹ ਪੜਦਾਦੀ ਜ਼ਿੰਦਾ ਰਹੀ? ਨਹੀਂ, ਉਹ ਵੀ ਮਰ ਗਏ। ਅੱਛਾ ਜੀ। ਇਹ ਜਿਹੜਾ ਲਾਭ ਸਿੰਘ ਸੀ ਨਾ, ਇਹ ਉਹਨਾਂ ਦਾ ਸਕਾ ਭਤੀਜਾ ਸੀ, ਤੇ ਉਹ ਇਕੱਠੇ ਮੁਸਲਮਾਨ ਹੋਏ ਹਨ। ਲਾਭ ਸਿੰਘ ਤੇ ਤੁਹਾਡੇ ਬਿਸ਼ਮ ਸਿੰਘ। ਹਾਂ। ਲਾਭ ਸਿੰਘ ਸ਼ਾਦੀशुदा ਸੀ ਉਦੋਂ? ਨਹੀਂ, ਉਦੋਂ ਨਹੀਂ ਸ਼ਾਦੀशुदा, ਉਹਨੇ ਬਾਜ ਬੁਢੇਰੀ ਉਮਰ ਸ਼ਾਦੀ ਕੀਤੀ। ਅੱਛਾ। ਉਹਨੇ ਪਹਿਲਾਂ ਸਾਹੀਵਾਲ ਜੇਲ੍ਹ ਟੱਪੀ ਸੀ, ਉਹਨੇ ਇੱਕ ਸਿਪਾਹੀ ਨੂੰ ਕਤਲ ਕੀਤਾ, ਉਹਨੇ ਗਾਲ ਕੱਢੀ ਤੇ ਉਹਨੇ ਮੁੱਠੀਆ ਮਾਰਿਆ ਉਹਨੂੰ, ਅੱਛਾ ਉਹ ਮਰ ਗਿਆ। ਅੱਛਾ। ਉਹਦਾ ਪਰਚਾ ਹੋ ਗਿਆ। ਅੱਛਾ। ਫਿਰ ਉਹਨੇ ਜੇਲ੍ਹ ਟੱਪ ਲਈ। ਫਿਰ ਉਹ ਜਾਮਗੀ ਆ ਗਿਆ। ਫਿਰ ਇੱਥੋਂ ਦਾ ਹੁੰਦਾ ਇੱਕ DC ਕਿਸ਼ਨ ਰਾਜ, ਉਹਨੂੰ ਫਿਰ ਉਹਨੇ ਆਖਿਆ ਕਿ ਇਹਨੂੰ ਫੜ, ਉਹ ਇਹ ਤੇਰੀ ਹੈਲਪ ਕਰਾਂਗੇ। ਫਿਰ ਉਹਨੇ ਫੜ ਲਿਆ। ਫਿਰ ਉਹ ਪੇਸ਼ ਹੋਇਆ, ਫਿਰ ਉਹ ਬਰੀ ਹੋ ਗਿਆ। ਅੱਛਾ। ਫਿਰ ਉਹਨੇ ਆਖਿਆ ਯਾਰ ਮੈਂ ਸ਼ਾਦੀ ਕਰ ਲੈਣਾ, ਕੋਈ ਬੱਚਾ ਹੋ ਜਾਏਗਾ। ਫਿਰ ਬੱਦੋ ਗਿਆ ਨੇ ਇੱਕ ਬੀਬੀ ਉਹਨੂੰ ਕਰਾਈ ਹਨ, ਬੱਦੋ ਚੀਮਿਆਂ ਦੀ। ਅੱਛਾ। ਉਹਦੇ 'ਚ 2 ਬੇਟੇ ਹੋਏ, ਜਿਹੜੇ ਸਾਈਵਾਲ ਸਨ, ਜਿਹੜੇ ਸਾਈ ਦੇ ਅੱਲਾ ਨੇ ਫਿਰ ਇੱਕ ਦੀ ਤੋਂ ਔਲਾਦ ਨਾ ਹੋਈ ਦੀ ਲਾਦ ਨਾਲ ਹੋਈ, ਤੇ ਦੂਸਰੇ ਦੀ ਔਲਾਦ ਹੋਈ। ਉਹਦੀ ਲਾਦ ਹੋਈ। ਠੀਕ ਹੈ। ਜਿਹੜਾ ਨਿੱਕਾ ਸੀ ਉਹ ਕਾਲੇ ਰੰਗ ਦਾ, ਜਿਹੜਾ ਵੱਡਾ ਸੀ ਉਹ ਬੜਾ ਸੋਹਣਾ ਜਵਾਨ ਸੀ। ਅੱਛਾ ਅੱਛਾ ਤੇ ਉਹ ਵੀ ਹੁਣ ਫੌਤ ਹੋ ਗਿਆ। ਅੱਛਾ ਉਹਨਾਂ ਦੇ 4 ਬੇਟੇ 4 ਬੇਟੀਆਂ। ਅੱਛਾ। ਭਾਈ ਸਾਹਿਬ, ਤੁਹਾਡੇ ਜਿਹੜੇ ਪੜਦਾਦਾ ਜੀ ਸਨ, ਜੀ ਜੀ। ਇਹ ਇਕੱਲੇ ਭਰਾ ਸਨ? ਜਿਹਦੇ ਸਾਡੇ ਪੜਦਾਦਾ ਜੀ ਹਨ? ਹਾਂਜੀ। ਨਹੀਂ, ਆਪਣੇ ਬਾਪ ਦੀ? ਮੇਰੇ ਖਿਆਲ ਆਪਣੇ ਬਾਪ ਦੇ ਇਕੱਲੇ ਭਰਾ। ਆਪਣੇ ਬਾਪ ਦੇ? ਬਾਕੀ ਹਾਂ। ਮਤਲਬ ਕਿ ਅੱਗੇ ਉਤਲੇ ਸਤ੍ਹਾ ਤੇ ਜਾ ਕੇ ਪੜਦਾਦੇ ਦੇ ਹੋਰ ਚਾਚੇ ਤਾਇਆਂ ਦੇ ਪੁੱਤਰ ਹੋਣਗੇ? ਉਹ ਹੋਣਗੇ, ਇਹ ਆਪ ਹੀ ਇਕੱਲੇ ਹਨ ਨਾ। ਹਾਂਜੀ। ਜਿਹੜੇ ਇੰਦਰ ਸਿੰਘ ਤੇ ਸੁੰਦਰ ਸਿੰਘ ਨੇ ਇੱਕ ਚਾਚੇ ਦੇ ਭਰਾ ਦੇ ਹੋ ਗਏ ਨਾ ਪੁੱਤਰ। ਹਾਂ ਹਾਂ ਹਾਂ। ਤੇ ਜਿਹੜਾ ਅਸੀਂ ਗੰਗਾ ਸਿੰਘ ਤੇ ਧੰਨਾ ਸਿੰਘ ਇੱਕ ਭਰਾ ਦੇ ਪੁੱਤਰ ਹੋ ਗਏ। ਹਾਂ ਹਾਂ। ਇਹ ਇਕੱਲੇ ਹਨ। ਠੀਕ ਹੈ। ਇਹ ਇਕੱਲੇ ਹਨ। ਹਾਂ। ਉਹ ਇਹ ਮੁਸਲਮਾਨ ਹੋ ਗਏ। ਜਿਸ ਟਾਈਮ ਇਸਲਾਮ ਕਬੂਲ ਕੀਤਾ, ਜੀ ਜੀ। ਉਸ ਵਕਤ ਰਿਸ਼ਤੇਦਾਰੀਆਂ ਕਰਨ ਲੱਗਿਆ, ਫਿਰ ਸ਼ਾਦੀ ਕਰਨ ਲੱਗਿਆ, ਕੋਈ ਦਿੱਕਤ ਨਹੀਂ ਪੇਸ਼ ਆਈ? ਉਹ ਜਦੋਂ ਫਿਰ ਉਹ ਸਾਡੀ ਪੜਦਾਦੀ ਦਾਦੀ ਇਹ ਗੱਲ ਦੱਸਦੀ ਸੀ ਕਿ ਜਦੋਂ ਇਹ ਖਤਮੇ ਬੈਠਾ ਹਸਪਤਾਲ ਜਾ ਕੇ, ਤੇ ਫਿਰ ਚਵਿੰਡੇ ਦੇ ਜੈਲਦਾਰ ਜਿਹਨਾਂ ਰਿਸ਼ਤਾ ਦਿੱਤਾ ਸੀ, ਤੇ ਉਹਦੇ ਵਿੱਚ ਦੁਸ਼ਵਾਰੀਆਂ ਦਾ ਜ਼ਾਹਰ। ਉਸ ਤੋਂ ਬਾਅਦ ਫਿਰ ਸਾਡੇ ਦਾਦੀ ਨਹੀਂ ਹੋ ਗਏ, ਉਹਨਾਂ ਦੀ ਸ਼ਾਦੀ ਹੋਈ ਸਤਰਾ ਦੇ ਕੋਲ ਪਿੰਡ ਚੀਆਂ ਵਾਲੀ। ਤੇ ਜਿਹੜੇ ਹਨ ਬਾਬਾ ਜੀ ਵਾਰਸ ਜਿਹੜੇ ਹਨ, ਉਹਨਾਂ ਦੀ ਫਿਰ ਉਹ ਐਸਾ ਸੀ ਕਿ ਜਦੋਂ ਸਾਡੀ ਦਾਦੀ ਬੇਵਾ ਹੋ ਗਈ ਨਾ, ਉਹਨਾਂ ਦਾ ਨਿਕਾਹ ਫਿਰ ਵਾਰਸ ਨਾਲ ਕੀਤਾ ਹਨ। ਉਹਨਾਂ ਵਿੱਚ ਇੱਕ ਬੇਟੀ ਹੋਈ, ਫਿਰ ਬਾਬਾ ਵਾਰਸ ਵੀ ਫੌਤ ਹੋ ਗਏ ਹਨ। ਤੇ ਜਿਹੜਾ ਸਾਡਾ ਬਾਬਾ ਮੁਹੰਮਦ ਖਾਨ, ਇਹਨਾਂ ਦੀ ਸ਼ਾਦੀ ਹੋਈ ਗੋਜਰੇ, ਘੜਤਲ ਗੋਜਰੇ। ਉਹਨਾਂ ਦੀ ਇੱਕ ਬੇਟੀ ਹੈ, ਉਹ ਮੈਨੂੰ ਮਿਲਦੀ ਗਿਲਦੀ, ਮੈਂ ਉਹਨਾਂ ਨੂੰ ਮਿਲਣ ਲੱਗਿਆ ਨਾ, ਗੁਜਰਾਂ ਲੰਦੇ ਨੇ, ਉਹ ਵੀ ਫੌਤ ਹੋ ਗਈ ਉਹਨਾਂ ਦੀ ਬੀਵੀ। ਤੇ ਉਹ ਆਪ ਹੀ ਹੁਣ ਫੌਤ ਹੋਏ ਨੇ, ਕੋਈ 10 ਸਾਲ ਹੋਏ। ਕਿ ਤੁਹਾਡੇ ਖਾਨਦਾਨ ਚੋਂ ਧੰਨਾ ਸਿੰਘ ਹੀ ਭਲਵਾਨ ਸੀ, ਸਿੰਘ ਭਲਵਾਨ ਮਸ਼ਹੂਰ ਹੋਇਆ? ਮਸ਼ਹੂਰ ਹੋਇਆ। ਕਿਆ ਹੀ ਬਾਤ। ਬੜਾ ਇੱਥੇ ਮੇਲਾ ਵੀ ਲੱਗਦਾ ਹੁੰਦਾ ਸੀ ਤੁਹਾਡੇ ਪਿੰਡ? ਮੇਲਾ ਲੱਗਦਾ ਸੀ। ਅੱਛਾ। ਬਾਵੇ ਵਾਲਾ ਖੂਬ ਮਸ਼ਹੂਰ ਹੈ ਜੇ ਵੀ। ਅੱਛਾ ਜੀ। ਵਿਸਾਖੀ ਲੱਗਦੀ ਇੱਥੇ ਹਜੇ ਵੀ? ਅਜੇ ਵੀ। ਹੁਣ ਤਾਂ ਨਹੀਂ ਸਰ। ਅੱਛਾ। ਟ੍ਰੈਂਡ ਚੇਂਜ ਹੋ ਗਿਆ? ਟ੍ਰੈਂਡ ਚੇਂਜ ਹੋ ਗਿਆ ਨਾ। ਇੱਥੇ ਜੋ ਵੀ ਹੋਇਆ ਨੇ ਉਹਨਾਂ ਦੀਆਂ ਦੇਵੀਆਂ ਮੰਦਿਰ ਚ ਹੈ ਜੇ? ਦੁਆਰੇ ਆ ਹੁਣ ਢਾੜ ਹੋਣਗੇ ਮੁਸਲਮਾਨਾਂ ਨੇ ਖੂਬ ਹੋਇਆ ਕਿ ਥੋੜਾ ਬਹੁਤਾ ਆਇਆ ਹੋਏਗਾ।
ਸਾਡੇ ਜਾਮ ਖੱਬੇ ਪਾਸੇ ਬੜਾ ਮੰਦਿਰ ਆ, ਬੜਾ ਚਿਰ ਵੱਡਾ, ਉਹ ਫਿਰ ਹੌਲੀ ਹੌਲੀ ਢਾਹ ਨੇ ਨਫ਼ਰਤ ਪਾਈ ਜਾਂਦੀ ਨੇ ਅੰਦਰ ਲੋਕਾਂ ਦੇ। ਤੇ ਇਹ ਬੜਾ ਵੱਡਾ ਪਿੰਡ ਸੀ ਜਾਮ ਕਾ ਚੀਮਾ ਜਿਹੜਾ ਸੀ ਨਾ, ਇਹ ਸਿੱਖਾਂ ਦੇ ਹਿੰਦੂਆਂ ਦਾ ਸਾਰੇ ਆਏ ਇੱਥੇ ਹੀ ਹਨ। ਇਹ ਫਿਰ ਆਲੋ ਮਾਰੀ ਇੱਥੇ ਬੜੇ ਬਹਾਦਰ ਸਿੱਖ ਹਨ, ਬੜੇ ਬੜੇ ਜਵਾਨ, ਇਹ ਸਾਰਾ ਆਲੇ ਦੁਆਲੇ ਆ ਸਿੱਖ ਹੀ ਹਨ। ਤੇ ਬਸ ਦੇ ਵਿੱਚ ਮੁਸਲਮਾਨ ਵੀ ਆਏ ਹਨ, ਸਾਡਾ ਸਾਥ ਦਿੰਦੇ ਨੇ। ਕਸ਼ਮੀਰੀਆਂ ਇੱਦਾਂ ਹਨ, ਲਾਲ ਤੇ ਜਲਾਲ, ਲਾਲ ਤੇ ਜਲਾਲ, ਲਾਲ ਤੇ ਜਲਾਲ ਦੋ ਭਰਾ ਨੇ ਕਸ਼ਮੀਰੀ। ਬੱਟ ਅੱਛਾ, ਜਿਸ ਟਾਈਮ ਇਸਲਾਮ ਕਬੂਲ ਕੀਤਾ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਥ ਦਿੱਤਾ ਹੈ। ਸਾਥ ਦਿੰਦੇ ਹਨ। ਅੱਛਾ, ਇਹ ਜਿਹੜੀ ਮਾਤਾ ਇੱਕ ਇਹ ਲੁਹਾਰ ਤਰਖਾਣ ਵੀ ਦਿੰਦੇ ਆ ਸਾਡਾ ਸਾਥ। ਅੱਛਾ, ਇਹ ਜਿਹੜੀ ਮਾਂ ਹੈ ਸੁਰਜੀਤ ਕੌਰ, ਹਾਂ ਇਹਨਾਂ ਨੇ ਵੀ ਜਿਹੜਾ ਨਾ ਬੱਟਾਂ ਦਾ ਨਾਂ ਲਿਆ ਹੈ। ਹਾਂ, ਬੱਟਾ ਦਾ ਨਾਂ ਲਿਆ ਨਾ। ਹਾਂਜੀ, ਹਾਂ ਇਹਦਾ ਮਤਲਬ ਕਿ ਬੱਟ ਚੰਗੇ ਬੰਦੇ ਹਾਂ, ਸਨ, ਚੰਗੇ ਦੇ ਚੈਨ ਜੀ, ਬਿਲਕੁਲ ਇਹਦੀ ਚੰਗੇ ਵੀ ਕੋਈ ਸਨ। ਹਾਂ, ਉਹ ਮਜ਼ਹਬ ਦੇ ਲਿਹਾਜ਼ ਨਾਲ ਫਿਰ ਉਹ ਕਰਦੇ ਹਨ ਨਾ ਕਿ ਭਾਈ ਅਸੀਂ ਮੁਸਲਮਾਨ, ਸਾਡੇ ਬਾਬਾ ਜੀ ਨੇ ਹਨ ਕਿ ਸਾਨੂੰ ਜਾਮੇ ਲੋਕ ਦੀਨਦਾਰਾਂ ਦੇ ਹਨ। ਅੱਛਾ, ਜਿਸ ਟਾਈਮ ਉਹ ਚੀਮੇ ਜੱਟਾਂ ਤੋਂ ਦੀਨਦਾਰ ਬਣ ਗਏ। ਮੈਂ ਆਖਾਂ ਕਰਾਂ ਨਾ, ਮੈਂ ਬਾਬਾ ਜੀ ਦੀਨਦਾਰ ਤੇ ਆ ਜਿਹੜਾ ਮੰਗਦੇ ਨੇ, ਆ ਮੰਗਦੇ ਨੇ ਝੁਗੀਆਂ। ਬੱਚੋ ਅਸੀਂ ਦੀਨਦਾਰ ਹਾਂ ਤਾਂ ਹਾਂ ਕਿ ਅਸੀਂ ਸਰਦਾਰਾਂ ਚੋਂ ਆਏ ਨਾ। ਤੇ ਫਿਰ ਉਹਨਾਂ ਕਹਿੰਦੇ ਦੀਨਦਾਰਾਂ ਦਾ ਕਰਦੀ ਆ ਗੱਲ, ਦੀਨਦਾਰਾਂ ਦੀਆਂ ਗੱਲ ਕਿ ਅਸੀਂ ਦੀਨਦਾਰ ਹੋ ਗਏ, ਦੀਨਦਾਰ ਹੋ ਗਏ। ਹਾਂ। ਅੱਛਾ, ਹਾਂ ਠੀਕ ਹੈ, ਠੀਕ ਹੈ। ਲੋ ਜੀ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਕੁਝ ਐਸੀਆਂ ਗੱਲਾਂ ਹਾਲਾਤ ਦੇ ਨਾਲ ਇਨਸਾਨ ਦੇ ਜ਼ਿਹਨ 'ਚ ਵੀ ਨਹੀਂ ਰਹਿੰਦੀਆਂ, ਤੇ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਹਿਕਮਤ ਦੇ ਤਹਿਤ ਕੀਤੀ ਜਾਂਦੀਆਂ ਨੇ। ਤੇ ਅੱਲਾਹ ਪਾਕ ਦਾ ਖਾਸ ਇਹਸਾਨ ਹੈ ਜੀ ਇਹਨਾਂ 'ਤੇ ਕਿ ਇਹਨਾਂ ਦੇ ਬਜ਼ੁਰਗਾਂ ਨੇ ਉਹ ਕਹਿ ਰਹੇ ਕਿ ਇਸਲਾਮ ਕਬੂਲ ਕੀਤਾ, ਇਸਲਾਮ ਦੇ ਦਾਇਰੇ 'ਚ ਆਏ। ਤੇ ਉਹ ਬੇਸ਼ੱਕ ਸਿੱਖ ਨੇ, ਤੇ ਲੇਕਿਨ ਦਰਦ ਉਹਨਾਂ ਦਾ ਹੈ। ਹਾਂਜੀ, ਬੇਸ਼ੱਕ ਉਹਨਾਂ ਸਾਡੇ ਦਾਦੇ ਦੇ ਨਾਲ ਜੋ ਕੁਝ ਵੀ ਉਹਨਾਂ ਨੂੰ ਸ਼ਹੀਦ ਕੀਤਾ, ਤੇ ਅਸਲ ਗੱਲ ਜਿਹੜੀ ਉਹ ਕੁਝ ਹੋਰ ਸੀ, ਮਜ਼ਹਬੀ ਸੀ। ਇਸਲਾਮ 'ਚ ਆ ਗਏ ਤੇ ਨਾਲ ਹੀ ਖਾਨਦਾਨ ਇੱਕ ਸੀ, ਉਹ ਦੁਸ਼ਮਣ ਹੋ ਗਏ। ਉੱਥੋਂ ਆ ਕੇ ਫਿਰ ਇਹਨਾਂ ਨੂੰ ਸ਼ਹੀਦ ਕਰਤਾ। ਤੇ ਜਿਸ ਟਾਈਮ ਫਿਰ ਦੂਸਰਾ ਸੀ, ਅਕਸਰ ਖੂਨ ਇੱਕ ਸੀ, ਇੱਕ ਬਾਪ ਦੀ ਔਲਾਦ ਸੀ, ਉਹ ਮੁਲਾਕਾਤ ਵੀ ਕਰਨ ਜਾਂਦੇ ਰਹੇ। ਹਾਂਜੀ, ਤੇ ਫਿਰ ਜਿਸ ਟਾਈਮ ਉਹ ਛੁੱਟ ਕੇ ਆ ਗਏ, ਤੇ ਛੁੱਟ ਕੇ ਆਉਣ ਤੋਂ ਬਾਅਦ ਫਿਰ 47 ਦੀ ਵੰਡ ਹੋਈ, ਤੇ ਫਿਰ ਇਹਨਾਂ ਨੇ ਕੁਝ ਨਹੀਂ ਕਿਹਾ। ਇਹਨਾਂ ਕਿਹਾ ਜੋ ਤੁਸੀਂ ਅੱਗੇ ਮੁਸੀਬਤਾਂ ਪਤਾ ਨਹੀਂ ਕਿਹੜੀਆਂ ਰਸਤਿਆਂ ਦੇ ਵਿੱਚ ਦੇਖਣੀਆਂ ਨੇ, ਕਿਸ ਤਰ੍ਹਾਂ ਹਾਲਾਤ ਦੀ ਜ਼ਿੰਦਗੀ ਗੁਜ਼ਾਰਨੀ ਹੈ, ਜੋ ਅੱਲਾ ਦੀ ਸਪੁਰਦ, ਅੱਲਾ ਦੇ ਮਾਮਲੇ ਤੇ ਤੁਹਾਡੇ ਮਾਮਲੇ ਨੇ, ਜੋ ਅਸੀਂ ਤੁਹਾਨੂੰ ਜਿਹੜਾ ਨਾ ਮਾਫ ਕੀਤਾ, ਜਾਓ। ਫਿਰ ਮਸਜਿਦ ਵਾਸਤੇ ਵੀ ਜਗ੍ਹਾ ਦਿੱਤੀ, ਕਬਰਸਤਾਨ ਵਾਸਤੇ ਵੀ ਜਗ੍ਹਾ ਦਿੱਤੀ, ਤੇ ਫਿਰ ਇਹ ਦੇਖੋ ਮਦਰਸੇ ਵਾਸਤੇ ਦਿੱਤੀ। ਤੇ ਇਹ ਪੌਦੇ ਨੇ ਆਖਰਤ ਵਾਸਤੇ, ਐਸਾ ਪੌਦੇ ਲਾਗੇ ਨੇ ਜਿਹੜੇ ਸਦਕਾ ਜਾ ਰਹੀਆਂ ਨੇ। ਤੇ ਇਹ ਅੱਲਾ ਦੀ ਜ਼ਾਤ ਜੀ, ਇਹਨਾਂ ਦੀ ਖਿਦਮਾਤ ਨੂੰ, ਇਹਨਾਂ ਦੇ ਬਜ਼ੁਰਗਾਂ ਦਾ ਇਸਲਾਮ ਕਬੂਲ ਕਰਨਾ, ਤੇ ਦੀਨ ਤੇ ਇਸਤਕਾਮਤ ਜਿਹੜੀ ਨਾ ਇਖਤਿਆਰ ਕਰਨਾ, ਉਸ ਤੋਂ ਬਾਅਦ ਦੀਨ ਦੇ ਉੱਤੇ ਆਪਣਾ ਜਾਨ ਲਾਣਾ, ਮਾਲ ਲਾਣਾ, ਵਕਤ ਲਾਣਾ, ਇਹ ਵੀ ਅੱਲਾ ਪਾਕ ਦਾ ਆਸਾਨ ਹੈ। ਅੱਲਾ ਕਬੂਲ ਕਰੇ ਜੀ। ਤੇ ਢੇਰ ਸਾਰੀਆਂ ਦੁਆਵਾਂ ਨੇ ਇਸ ਚੀਮਾ ਫੈਮਿਲੀ ਵਾਸਤੇ। ਤੇ ਬਿਸ਼ਨ ਸਿੰਘ ਤੋਂ ਬਾਅਦ ਸਰਦਾਰ ਖਾਂ, ਬਿਸ਼ਨ ਸਿੰਘ ਤੋਂ ਸਰਦਾਰ ਖਾਂ ਤੇ ਪੁੱਤਰ ਦੇ ਕਾਤਲ ਦੇ ਨਾਲ ਮੁਲਾਕਾਤ। ਅੱਲਾ ਉਹਨਾਂ ਨੂੰ ਜਜ਼ਾਏ ਖੈਰ ਦੇ, ਜੰਨਤ 'ਚ ਆਲਾ ਮੁਕਾਮ ਦੇਵੇ ਜੀ। ਬਿਲਕੁਲ ਜੀ, ਠੀਕ ਹੈ। ਜਿਨ੍ਹਾਂ ਨੇ ਸਾਡੇ ਵਾਲ ਦਾਦਾ ਜੀ ਨਾਲ ਮਾਮਲਾ ਸ਼ਹੀਦ ਕੀਤਾ ਸੀ ਨਾ, ਉਹਨਾਂ ਨੂੰ ਦੀਨ ਤੇ ਇਸਲਾਮ ਦਾ ਮਸਲਾ ਸੀ, ਤੇ ਗੈਰ ਮੁਸਲਮ ਤਾਂ ਉਹ ਤੇ ਅਸੀਂ ਮੁਸਲਮਾਨ ਹਾਂ, ਇਸ ਬਣਾ ਦੇ ਅੱਗੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਤੇ ਅਸੀਂ ਹੁਣ ਉਹਨਾਂ ਨੂੰ ਮਾਫ ਕਰਨ ਲਈ ਤਿਆਰ ਹਾਂ। ਸਾਡੇ ਵੱਡਿਆਂ ਨੇ ਉਹਨਾਂ ਨੂੰ ਮਾਫ ਕਰ ਛੱਡਿਆ ਜਿਹੜੇ ਉਸ ਟਾਈਮ ਪਾਰਟੀਸ਼ਨ ਤੋਂ ਬਾਅਦ। ਤੇ ਅਗਰ ਉਹ ਸਾਡੇ ਕੋਲ ਆਉਣ ਤੇ ਅਸੀਂ ਉਹਨਾਂ ਨੂੰ ਵੈਲਕਮ ਕਹਿਣ ਲਈ ਤਿਆਰ ਹਾਂ, ਉਹਨਾਂ ਦੀ ਮਮਾਨ ਨਵਾਜ਼ੀ ਕਰਨ ਲਈ ਤਿਆਰ ਹਾਂ, ਹਰ ਤਰ੍ਹਾਂ ਨਾਲ ਉਹਨਾਂ ਨੂੰ ਤਾਮਲ ਕਰਨ ਲਈ ਤਿਆਰ ਹਾਂ। ਇਨਸਾਨੀ ਅਖਲਾਕੀ ਲਿਆ ਫਿਰ ਵੀ ਸਾਡਾ ਖਾਨਦਾਨ ਵਿੱਚ ਕੋਈ ਸ਼ੱਕ ਨਹੀਂ ਹੈ, ਸਾਡਾ ਖਾਨਦਾਨ ਹੈ, ਖੂਨੀ ਰਿਸ਼ਤਾ ਹੈ। ਹਾਂਜੀ, ਉਹ ਇੱਕ ਅਲੱਗ ਗੱਲ ਹੈ ਕਿ ਉਹ ਸਿੱਖ ਨੇ ਜਾਂ ਅਸੀਂ ਮੁਸਲਮਾਨ, ਮਜ਼ਹਬ ਵੱਖਰਾ ਹੋ ਗਿਆ, ਖੂਨ ਦੀ ਕੋਈ ਨਾ। ਹਾਂਜੀ, ਆਪਣਾ ਨੰਬਰ ਦੱਸ ਦਿਓ ਜੀ, ਤਾਂ ਅਗਰ 0331 ਆ ਮੇਰੇ ਵੀਡੀਓ ਦੇਖ ਰਹੇ ਤੇ ਮੇਰੇ ਰਾਬਤਾ ਕਰ ਲੈਣ ਬੇਸ਼ੱਕ। ਇਹ ਮੇਰਾ ਨੰਬਰ ਹੈ 0331 64 69 115। ਫਿਰ ਬੋਲ ਦਿਓ 0331 64 69 115। ਆਪਣਾ ਨਾਮ ਸਰਫਰਾਜ਼ ਅਹਿਮਦ, ਵਾਲਦ ਦਾ ਨਾਮ ਮਨਜ਼ੂਰ ਹੁਸੈਨ, ਦਾਦੇ ਦਾ ਨਾਮ ਹਯਾਤ ਮੁਹੰਮਦ, ਜਿਹੜੇ ਸ਼ਹੀਦ ਪੜਦਾਦੇ ਦਾ ਨਾਮ ਬਿਸ਼ਨ ਸਿੰਘ ਸਰਦਾਰ ਖਾਂ।